ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਪਹਿਲੀ ਖਬਰ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਡੇ ਕੋਲੋਂ ਦਰਖਾਸਤ ਇਹ ਕਰਨੀ ਹੈ ਕਿ ਜੇ ਹਾਲੀ ਤੱਕ ਸਾਡਾ WhatsApp ਚੈਨਲ ਜੁਆਇਨ ਨਹੀਂ ਕੀਤਾ ਤੇ ਛੇਤੀ ਨਾਲ ਕਰੋ। 1,04,000 ਦੋਸਤ, ਭੈਣਾਂ, ਭਾਈ, ਮਾਵਾਂ, ਬਜ਼ੁਰਗ ਇਹਨੂੰ ਜੁਆਇਨ ਕਰ ਚੁੱਕੇ ਨੇ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜਦੋਂ ਤੁਸੀਂ WhatsApp ਚੈਨਲ ਜੁਆਇਨ ਕਰਦੇ ਹੋ ਤੇ ਨਾ ਸਾਨੂੰ ਪਤਾ ਲੱਗਦਾ ਕਿੰਨੇ ਕੀਤਾ ਤੇ ਨਾ ਚੌਧਰੀ ਨਿਜ਼ਾਮਦੀਨ ਨੂੰ ਪਤਾ ਲੱਗ ਸਕਦਾ। ਇਹ ਜਿਹੜਾ ਤਮਾਮ ਦਾ ਤਮਾਮ ਡਾਟਾ ਹੈ ਇਹ ਚੌਧਰੀ ਨਿਜ਼ਾਮਦੀਨ ਦੀ ਐਕਸੈਸ ਦੇ ਵਿੱਚ ਨਹੀਂ ਹੈਗਾ। ਇਹ ਸਿਰਫ ਔਰ ਸਿਰਫ WhatsApp ਦੀ ਐਕਸੈਸ 'ਚ ਹੈ। ਨਾ ਸਾਨੂੰ ਪਤਾ ਲੱਗ ਸਕਦਾ ਨਾ ਤੁਹਾਨੂੰ ਪਤਾ ਲੱਗ ਸਕਦਾ ਹੋਰ ਕੌਣ ਕੌਣ ਇਸ ਚੈਨਲ 'ਚ ਹੈ। ਇਹ ਕਿਸੇ ਨੂੰ ਪਤਾ ਨਹੀਂ ਲੱਗਦਾ। ਇਹ ਡਾਟਾ WhatsApp ਆਪਣੇ ਕੋਲ ਰੱਖਦਾ ਤੇ ਚੌਧਰੀ ਸਾਹਿਬ ਦੀ ਇਹ 'ਚ ਐਕਸੈਸ ਨਹੀਂ ਹੈਗੀ। ਘਬਰਾਉਣ ਦੀ ਕੋਈ ਲੋੜ ਨਹੀਂ। ਇਸ WhatsApp ਚੈਨਲ ਨੂੰ ਜੁਆਇਨ ਕਰੋ ਤਾਂ ਕਿ ਹੁਣ ਸਾਨੂੰ ਇਹਨਾਂ ਨੇ ਉੱਤੇ ਤਕਰੀਬਨ ਮੁਕੰਮਲ ਬੰਦ ਕੀਤਾ ਹੋਇਆ ਔਰ ਭਾਅ ਫੀਸ ਦੀਆਂ ਮਿਹਰਬਾਨੀਆਂ ਦੀ ਵਜ੍ਹਾ ਤੋਂ ਹੁਣ ਤਮਾਮ ਜਿਹੜੀਆਂ ਸੈਲੂਲਰ ਕੰਪਨੀਆਂ ਨੇ ਉਹਨਾਂ ਨੇ ਸਾਨੂੰ ਜਿਹੜਾ ਉਹਨਾਂ ਦੇ ਨੈਟਵਰਕ 'ਤੇ ਅਸੀਂ ਬਗੈਰ VPN ਤੋਂ ਨਹੀਂ ਵੇਖੇ ਜਾਂਦੇ। ਕਦੀ ਚੱਲ ਪੈਂਦਾ ਕਿਤੇ ਕਿਤਾਈ, ਲੇਕਿਨ ਨਾਰਮਲੀ ਵੀਲੌਗ ਕੋਈ ਨਹੀਂ ਚੱਲਦਾ ਤੇ ਤੁਹਾਨੂੰ ਇੱਕ ਤੇ VPN ਇੰਸਟਾਲ ਕਰਨੇ ਪੈਣੇ ਨੇ। ਅਸਾਂ ਤੁਹਾਨੂੰ VPNs ਦੇ ਨਾਂ ਦੱਸੇ ਨੇ। ਅੱਜ ਇੱਕ ਵਾਰ WhatsApp ਚੈਨਲ ਦੇ ਵਿੱਚ ਅਸੀਂ ਤੁਹਾਨੂੰ VPNs ਦੇ ਜਿਹੜੇ ਲਿੰਕਸ ਨੇ ਉਹ ਵੀ ਭੇਜ ਦਿਆਂਗੇ ਤੇ ਹੁਣ ਸਾਡਾ ਵੀਲੌਗ ਜਿਹੜਾ ਉਹ VPN ਲਾ ਕੇ ਵੇਖਿਆ ਕਰੋ, ਉਂਝ ਕੋਈ ਨਹੀਂ ਜੇ ਚੱਲਦਾ। ਅੱਛਾ ਜੀ, ਇਹ ਤੇ ਹੋ ਗਈ ਪਹਿਲੀ ਗੱਲ। ਤੇ ਇਹ ਜੁਆਇਨ ਕੀਤਾ ਹੈ ਪਹਿਲਾਂ ਦਾ ਠੀਕ ਹੈ, ਜੇ ਨਹੀਂ ਕੀਤਾ ਤੇ ਹੁਣ ਕਰੋ। ਪਹਿਲਾਂ ਕੀਤਾ ਜਾਂ ਹੁਣ ਕਰ ਰਹੇ ਹੋ, ਉੱਤੇ ਸੱਜੇ ਹੱਥ ਘੰਟੀ ਦਾ ਨਿਸ਼ਾਨ ਹੈ, ਬੈਲ ਆਈਕਨ ਹੈ, ਉਹਨੂੰ ਜ਼ਰੂਰ ਦੱਬੋ ਤਾਂ ਕਿ ਉਹਦੇ ਉੱਤੇ ਜਿਹੜਾ ਕ੍ਰਾਸ ਲੱਗਾ ਉਹ ਖਤਮ ਹੋ ਜਾਏ, ਜਿਹੜਾ ਕਾਂਟਾ ਲੱਗਾ, ਤਾਂ ਕਿ ਤੁਹਾਨੂੰ ਜਿਸ ਵੇਲੇ ਅਸੀਂ ਕੋਈ ਸ਼ੈ ਘੱਲੀਏ ਤਾਂ ਅੱਪੜ ਸਕੇ, ਫੋਨ ਤੁਹਾਡਾ ਵੱਜੇ ਔਰ ਦੱਸੇ ਕਿ ਇਹ ਸ਼ੈ ਜਿਹੜੀ ਹੈ ਉਹ ਤੁਹਾਨੂੰ ਘੱਲੀ ਹੈ। ਲਓ ਜੀ, ਹੁਣ ਪਹਿਲੀ ਖਬਰ ਵਾਲੇ ਪਾਸੇ ਚੱਲਦੇ ਹਾਂ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਸ ਕੌਮ ਨੂੰ ਜਿੱਡਾ ਕਮਲਾ ਸਮਝਿਆ ਜਾਂਦਾ ਓਡੀ ਇਹ ਕੌਮ ਹੈ ਕੋਈ ਨਹੀਂ। ਕੱਚੇ ਦੇ ਡਾਕੂ ਜਿਹੜੇ ਨੇ ਉਹ ਲੋਕੀ ਗ੍ਰਿਫਤਾਰ ਕਰਨਾ ਸ਼ੁਰੂ ਹੋ ਗਏ ਨੇ। ਸੱਖਰ ਦੇ ਵਿੱਚ ਸ਼ਹਿਰੀਆਂ ਨੇ ਇੱਕ ਕੱਚੇ ਦੇ ਡਾਕੂ ਨੂੰ ਪਛਾਣ ਲਿਆ ਜਿਸ ਵੇਲੇ ਕਿ ਉੱਥੇ ਖਰੀਦਦਾਰੀ ਕਰਨ ਡਿਆ ਸੀ। ਉਸ ਕੱਚੇ ਦੇ ਡਾਕੂ ਨੇ ਉਸ ਸ਼ਹਿਰੀ ਨੂੰ ਅਗਵਾ ਕੀਤਾ ਸੀ ਤੇ 3 ਸਾਲ ਪਹਿਲਾਂ ਦਾ ਵਾਕਿਆ ਸੀ। ਸ਼ਹਿਰੀ ਨੇ ਉਹਨੂੰ ਪਛਾਣ ਲਿਆ ਤੇ ਉਹਨੇ ਉੱਥੇ ਰੌਲਾ ਪਾ ਦਿੱਤਾ ਤੇ ਉੱਥੇ ਉਹਨੂੰ ਗ੍ਰਿਫਤਾਰ ਕਰਵਾ ਦਿੱਤਾ। ਪੁਲਿਸ ਆ ਗਈ, ਉਹਨਾਂ ਨੇ ਉਹਨੂੰ ਫੜ ਲਿਆ। ਉਹ ਹੁਣ ਅਲੱਗ ਗੱਲ ਹੈ ਵੀ ਕੱਚੇ ਦੇ ਡਾਕੂਆਂ ਨੂੰ ਪੱਕੇ ਦੇ ਡਾਕੂ ਫੜ ਕੇ ਲੈ ਕੇ ਗਏ ਨੇ ਸਿੰਧ ਪੁਲਿਸ ਵਾਲੇ, ਉਹਨਾਂ ਨੇ ਉਹਨੂੰ ਛੱਡ ਦੇਣਾ। ਚਲੋ ਇਹ ਇੱਕ ਅਲੱਗ ਗੱਲ ਹੈ, ਲੇਕਿਨ ਕਮ ਅਜ਼ ਕਮ ਸ਼ਹਿਰੀ ਨੇ ਆਪਣੇ ਹੱਕ ਨੂੰ ਇਸਤੇਮਾਲ ਕੀਤਾ। ਇੱਥੋਂ ਜ਼ਰਾ ਮੈਂ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਵੀ ਦੱਸਣ ਲੱਗਾ ਵੀ ਇਹ ਕੌਮ ਬੜੀ ਸਿਆਣੀ ਹੈ। ਇਹ ਆਪਣਾ ਮਾਲ ਜਿਹਨੇ ਲੁੱਟਿਆ ਹੁੰਦਾ ਨਾ ਉਹਨੂੰ ਭੁੱਲਦੀ ਨਹੀਂ। ਬਸ ਵੇਲਾ ਜਿਹੜਾ ਹੈ ਨਾ ਉਹ ਚੇਂਜ ਹੋਣ ਦੀ ਲੋੜ ਹੈ। ਵੇਲਾ ਚੇਂਜ ਹੋ ਜਾਣਾ ਜਨਾਬ। ਇਹ ਵੇਲਾ ਕਦੀ ਇੱਕ ਨਹੀਂ ਰਹਿੰਦਾ। ਕਦੀ ਤੁਹਾਨੂੰ ਮੇਰੀ ਗੱਲ 'ਤੇ ਅਗਰ ਯਕੀਨ ਨਹੀਂ ਤਾਂ ਕਿਤੇ ਸਮੁੰਦਰ ਦੇ ਕਿਨਾਰੇ 'ਤੇ ਬਹਿ ਜਿਓ ਜ਼ਰਾ ਅਤੇ ਤੁਸੀਂ ਵੇਖਿਓ ਜਿਹੜੇ ਸਰਫਿੰਗ ਕਰਦੇ ਨੇ ਪਾਣੀ ਦੇ ਉੱਤੇ, ਉਹ ਕੋਈ ਬੜਾ ਫਨਕਾਰ ਹੋਏਗਾ ਤਾਂ ਅੱਧਾ ਘੰਟਾ ਕਰ ਲਏਗਾ, ਪੌਣਾ ਘੰਟਾ ਕਰ ਲਏਗਾ, ਆਖਰ ਉਹਨੇ ਢਹਿਣਾ। ਜਿਹਨੂੰ ਅਰੂਜ ਹੈ ਉਹਨੂੰ ਜ਼ਵਾਲ ਹੈ। ਅਤੇ ਇਸ ਵਾਸਤੇ ਕੁੱਲੂ ਨਫਸਨ ਜ਼ਾਇਕਾਤੁਲ ਮੌਤ, ਇੱਥੇ ਜਿਹੜੀ ਮੌਤ ਹੈ ਉਹ ਮੈਂ ਇੱਥੇ ਜਿਹੜੀ ਮਿਸਾਲ ਦੇ ਰਿਹਾ ਉਹ ਇਸ ਹਿਸਾਬ ਨਾਲ ਨਹੀਂ ਦੇ ਰਿਹਾ। ਕੁਰਾਨੀ ਆਇਤ ਜਿਹੜੀ ਹੈ ਉਹ ਤਾਂ ਜ਼ਾਹਿਰ ਹੈ ਸਾਡੇ ਸਾਰਿਆਂ ਦੇ ਉੱਤੇ, ਸਾਡੇ ਲਈ ਉਹ ਇੱਕ ਅੱਲਾ ਮੀਆਂ ਨੇ ਇੱਕ ਡਾਇਰੈਕਸ਼ਨ ਰੱਖੀ ਹੋਈ ਹੈ ਪੂਰੀ ਜ਼ਿੰਦਗੀ ਦੀ। ਲੇਕਿਨ ਇੱਥੇ ਮੈਂ ਜਿਹੜੀ ਗੱਲ ਕਰ ਰਿਹਾ ਉਹ ਜ਼ਰੂਰੀ ਨਹੀਂ ਕਿ ਤੁਹਾਡੀ ਜਿਹੜੀ ਦੁਨੀਆ ਤੋਂ ਮੌਤ ਹੋਣੀ ਹੋਈ ਹੈ, ਤੁਹਾਡੀ ਇੱਥੇ ਵੀ ਤੁਹਾਡੀ ਜਿਹੜੀ ਇਕਤਦਾਰ ਦੀ ਮੌਤ ਵੀ ਹੁੰਦੀ ਹੈ। ਇੱਥੇ ਵੀ ਚੀਜ਼ਾਂ ਜਿਹੜੀਆਂ ਅਰੂਜ ਪਾਉਂਦੇ ਜੇ ਉਹਨਾਂ ਨੇ ਥੱਲੇ ਜਾਣਾ। ਇਹ ਰੱਬ ਦਾ ਨਿਜ਼ਾਮ ਹੈ। ਸਦਾ ਬਾਦਸ਼ਾਹੀ ਅੱਲਾ ਦੀ ਜ਼ਾਤ ਦੀ ਹੈ ਔਰ ਉਹਦੀ ਰਹਿਣੀ ਹੈ ਔਰ ਖਲਕੇ ਖੁਦਾ ਦੀ ਹੈ। ਖਲਕੇ ਖੁਦਾ ਦਾ ਮਤਲਬ ਇਹ ਹੈ ਕਿ ਜਿਹੜਾ ਸੱਚ ਹੈ, ਜਿਹੜਾ ਆਮ ਆਦਮੀ, ਗਰੀਬ ਆਦਮੀ ਹੈ, ਜਿਹੜੀ ਉਹਨਾਂ ਦੇ ਦਿਲਾਂ ਦੀਆਂ ਆਵਾਜ਼ਾਂ ਅਤੇ ਦੁਆਵਾਂ ਨੇ, ਸਦਾ ਬਾਦਸ਼ਾਹੀ ਉੱਤੇ ਰੱਬ ਦੀ ਹੈ ਅਤੇ ਥੱਲੇ ਉਹਨਾਂ ਦੁਆਵਾਂ ਦੀ ਹੈ। ਅਤੇ ਜਿਨ੍ਹਾਂ ਨੇ ਤੁਹਾਡਾ ਵੋਟ ਲੁੱਟਿਆ, ਇਹ ਜਿਹੜੇ ਪੱਕੇ ਦੇ ਡਾਕੂ ਨੇ, ਇਹ ਵੀ ਕੌਮ ਦੇ ਹੱਥ ਆਉਣੇ ਨੇ। ਜਿਨ੍ਹਾਂ ਨੇ ਇਮਰਾਨ ਖਾਨ ਨਾਲ ਜੋ ਕੁਝ ਕੀਤਾ ਔਰ ਇਮਰਾਨ ਖਾਨ ਨੇ ਹੁਣ ਜੇਲ੍ਹ 'ਚੋਂ ਪੈਗਾਮ ਘੱਲਿਆ ਹੈ। ਔਰ ਜਿਹੜਾ ਸਵਾਲ ਤੁਸੀਂ ਮੁੜ ਕੇ ਸਾਡੇ ਕੋਲ ਪੁੱਛਦੇ ਹੋ, ਘੜੀ ਮੁੜੀ ਪੁੱਛਦੇ ਹੋ, ਘੜੀ ਮੁੜੀ, ਉਹ ਸਵਾਲ ਜਿਹੜਾ ਪੁੱਛਦੇ ਹੋ ਉਹ ਇਹ ਕਿ ਇਮਰਾਨ ਖਾਨ ਸਾਹਿਬ ਬਾਹਰ ਕਿਦੋਂ ਆ ਰਹੇ ਨੇ। ਇਮਰਾਨ ਖਾਨ ਸਾਹਿਬ ਬਾਹਰ ਕਿਦੋਂ ਜਿਹਨੂੰ ਵੀ ਮਿਲੀਏ ਉਹ ਇਹ ਪਹਿਲਾ ਸਵਾਲ ਪੁੱਛਦਾ। ਉਹਦਾ ਜਵਾਬ ਅੱਜ ਇਮਰਾਨ ਖਾਨ ਸਾਹਿਬ ਨੇ ਆਪ ਦੇ ਛੱਡਿਆ ਕਿ ਮੈਨੂੰ ਸਾਰੀ ਉਮਰ ਵੀ ਜੇਲੇ ਰਹਿਣਾ ਪਿਆ ਤੇ ਮੈਂ ਰਵਾਂਗਾ, ਮੈਂ ਡੀਲ ਨਹੀਂ ਕਰਨੀ, ਕੰਪਰੋਮਾਈਜ਼ ਨਹੀਂ ਕਰਨਾ, ਮੈਂ ਇਤਾਅਤ ਕਬੂਲ ਨਹੀਂ ਕਰਨੀ ਯਜ਼ੀਦੀਅਤ ਦੀ। ਯਜ਼ੀਦੀਅਤ ਦਾ ਮਤਲਬ ਜ਼ੁਲਮ ਹੁੰਦਾ। ਜਿਹੜਾ ਵੀ ਜ਼ੁਲਮ ਕਰ ਰਿਹਾ ਉਹਦੀ ਇਤਾਅਤ ਉਹਨਾਂ ਨੇ ਕਬੂਲ ਨਹੀਂ ਕਰਨੀ। ਜ਼ਾਹਿਰ ਹੈ ਫੀਲਡ ਮਾਰਸ਼ਲ ਸਾਹਿਬ ਨੂੰ ਉਹਨਾਂ ਨੰਗਾ ਚਿੱਟਾ ਬਿਲਕੁਲ ਸਿੱਧਾ ਪੈਗਾਮ ਘੱਲ ਦਿੱਤਾ ਹੈ ਕਿ ਬਈ ਜੋ ਕਰਨਾ ਜੇ। ਇਸ ਵੇਲੇ ਤੁਹਾਨੂੰ ਪਤਾ ਹੈ ਵੀ ਉਹਨਾਂ ਦੀ ਬਿਜਲੀ ਬੰਦ ਕੀਤੀ ਜਾ ਰਹੀ ਹੈ। ਤੰਦੂਰ ਦੀ ਤਰ੍ਹਾਂ ਉਹ ਸੈੱਲ ਹੈ ਜਿਹਦੇ ਵਿੱਚ ਉਹ ਰਹਿ ਰਹੇ ਨੇ ਇਸ ਵੇਲੇ। ਉਹਨਾਂ ਦੀ ਬੇਗਮ ਦੇ ਸੈੱਲ ਦੀ ਬਿਜਲੀ ਬੰਦ ਕੀਤੀ ਜਾ ਰਹੀ, ਬੱਚਿਆਂ ਨਾਲ ਗੱਲ ਨਹੀਂ ਕਰਵਾਈ ਜਾ ਰਹੀ, ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ। ਜਿਹੜਾ ਜ਼ੁਲਮ ਜਿਹੜਾ ਤੁਸੀਂ ਸੋਚ ਸਕਦੇ ਹੋ ਇਮਰਾਨ ਖਾਨ ਦੇ ਉੱਤੇ ਕੀਤਾ ਜਾ ਰਿਹਾ। ਹੁਣ ਤੁਹਾਨੂੰ ਜਿਹੜੀ ਹਰ ਵੇਲੇ ਹੈ ਕਿ
ਕਿਸ ਵੇਲੇ ਇਮਰਾਨ ਖਾਨ ਸਾਹਿਬ ਬਾਹਰ, ਤੁਹਾਡਾ ਵੀ ਗੱਲ ਜਾਇਜ਼ ਹੈ ਕਿਉਂਕਿ ਤੁਹਾਨੂੰ ਪਤਾ ਮੁਸ਼ਕਲਾਂ ਬੜੀਆਂ ਨੇ ਜੇਲ੍ਹ ਦੇ ਵਿੱਚ, ਤੁਸੀਂ ਪਿਆਰ ਕਰਦੇ ਹੋ, ਪਰ ਫੈਸਲਾ ਇਮਰਾਨ ਖਾਨ ਨੇ ਕਰਨਾ, ਲੀਡਰ ਉਹ ਹੈ, ਉਹਨਾਂ ਅੰਦਰੋਂ ਫੈਸਲਾ ਕਰ ਦਿੱਤਾ ਹੈ ਕਿ ਬਈ ਮੈਂ ਉਦੋਂ ਆਉਣਾ ਬਾਹਰ ਜਦੋਂ ਮੈਂ ਕੌਮ ਦੀ ਇੱਜ਼ਤ ਤੇ ਆਪਣੀ ਇੱਜ਼ਤ ਤੇ ਹਰਫ ਲੈਣ ਤੋਂ ਬਗੈਰ ਆਵਾਂ। ਅੱਛਾ, ਹੁਣ ਇਮਰਾਨ ਖਾਨ ਨੇ ਤਾਂ ਫੈਸਲਾ ਕਰ ਲਿਆ ਕਿ ਉਹ ਕੌਮ ਦੀ ਇੱਜ਼ਤ ਆਸਤੇ ਖਲੋਤਾ। ਹੁਣ ਸਾਡੇ ਕੋਲ ਦੋ ਰਸਤੇ ਨੇ। ਇੱਕ ਰਸਤਾ ਤਾਂ ਇਹ ਹੈ ਕਿ ਅਸੀਂ ਇਹੀ ਗੱਲ ਪੁੱਛਦੇ ਰਹੀਏ ਵੀ ਉਹਨਾਂ ਨੇ ਕਦੋਂ ਬਾਹਰ ਆਉਣਾ। ਦੂਜਾ ਰਸਤਾ ਹੈ ਕਿ ਅਸੀਂ ਆਪਣੇ ਆਪ ਨੂੰ ਪੁੱਛੀਏ ਵੀ ਅਸੀਂ ਕੀ ਕੀਤਾ। ਉਹਦੇ ਵਾਸਤੇ ਦੋ ਟੈਸਟ ਨੇ। ਪਹਿਲਾਂ ਆਪਣੇ ਦਿਲ ਕੋਲੋਂ ਅੱਜ ਪੁੱਛਣਾ ਜਿਹਾ ਵੀਲੌਗ ਵੇਖਣ ਤੋਂ ਬਾਅਦ, ਵਜ਼ੂ ਕਰਕੇ ਨਮਾਜ਼ ਪੜ੍ਹ ਕੇ ਅੱਲਾ ਦੇ ਹਜ਼ੂਰ ਸੱਚੇ ਦਿਲ ਨਾਲ ਪੁੱਛਣਾ ਹੈ ਵੀ ਇਮਰਾਨ ਖਾਨ ਇਸ ਵੇਲੇ ਸਹੀ ਰਸਤੇ 'ਤੇ ਖਲੋਤਾ ਹੈ, ਜ਼ਾਲਮ ਦੇ ਖਿਲਾਫ ਖਲੋਤਾ ਹੈ ਜਾਂ ਨਹੀਂ ਖਲੋਤਾ। ਪਹਿਲਾਂ ਕਿੰਨੇ ਕੀ ਕੀਤਾ, ਇੰਨੇ ਹਰ ਇਨਸਾਨ ਹੈ, ਸਾਰੇ ਇਨਸਾਨਾਂ ਕੋਲੋਂ ਕੋਈ ਕੁਤਾਹੀ ਵੀ ਹੁੰਦੀ ਹੈ, ਗਲਤੀ ਵੀ ਹੁੰਦੀ ਹੈ। ਇਸ ਵੇਲੇ ਹਾਲ ਦੀ ਘੜੀ ਤੁਸੀਂ ਔਰ ਤੁਹਾਡੇ ਕੋਲ ਵੀ ਗਲਤੀਆਂ ਹੋਈਆਂ ਹੋਣਗੀਆਂ, ਤੁਸੀਂ ਵੀ ਪਹਿਲਾਂ ਪਤਾ ਨਹੀਂ ਕਿਹਨੂੰ ਸਪੋਰਟ ਕੀਤੀ ਹੋਏਗੀ। ਉਹਨਾਂ ਪੁਰਾਣੀਆਂ ਗੱਲਾਂ ਛੱਡ ਕੇ ਇਸ ਵੇਲੇ ਰੱਬ ਦੇ ਹਜ਼ੂਰ ਪੁੱਛੋ ਵੀ ਇਮਰਾਨ ਖਾਨ ਮਜ਼ਲੂਮ ਹੈ ਜਾਂ ਜ਼ਾਲਮ ਹੈ, ਸਹੀ ਥਾਂ 'ਤੇ ਖਲੋਤਾ, ਗਲਤ ਥਾਂ 'ਤੇ ਖਲੋਤਾ। ਉਹਦਾ ਸਾਥ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ। ਜੇ ਤਾਂ ਤੁਹਾਡਾ ਦਿਲ ਆਵਾਜ਼ ਦੇਵੇ ਵੀ ਉਹ ਸਹੀ ਥਾਂ 'ਤੇ ਖਲੋਤਾ, ਉਹਦਾ ਸਾਥ ਦੇਣਾ ਚਾਹੀਦਾ, ਫਿਰ ਉਹਦਾ ਸਾਥ ਤੁੰਨ ਕੇ ਦਿਓ। ਜੇ ਤੁਹਾਡਾ ਦਿਲ ਕਵੇ ਵੀ ਨਹੀਂ ਇਮਰਾਨ ਖਾਨ ਗਲਤ ਕੰਮ ਕਰ ਰਿਹਾ, ਉਹਦਾ ਸਾਥ ਮੈਂ ਨਹੀਂ ਦੇਣਾ, ਫਿਰ ਤੁਹਾਨੂੰ ਸੱਤੇ ਖੈਰਾਂ ਨੇ ਆਪਣਾ ਕੰਮ ਕਰੋ ਜਿਹੜਾ ਕਰਨਾ। ਤੁਸੀਂ ਫਿਰ ਇਮਰਾਨ ਖਾਨ ਵਾਸਤੇ ਕਿਉਂ ਪਰੇਸ਼ਾਨੀ ਲੈਂਦੇ ਹੋ? ਇਮਰਾਨ ਖਾਨ ਜਾਣੇ, ਉਹਦਾ ਰੱਬ ਜਾਣੇ ਫਿਰ, ਔਰ ਜਿਹੜੇ ਬੰਦੇ ਉਹਦੇ ਨਾਲ ਖਲੋਤੇ ਨੇ ਉਹ ਜਾਣਨ। ਜੇ ਤੁਹਾਡਾ ਜ਼ਮੀਰ ਆਂਦਾ ਵੀ ਉਹ ਠੀਕ ਪਾਸੇ ਖਲੋਤਾ ਹੈ ਤੇ ਫਿਰ ਜਿੰਨੀ ਤੁਹਾਡੇ 'ਚ ਵਾਹ ਜੇ। ਅੱਛਾ, ਹੁਣ ਵਾਹ ਦੀ ਗੱਲ ਕੀ ਹੈ? ਹੁਣ ਵਾਹ ਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਉੱਥੋਂ ਡੰਡਾ ਚੁੱਕ ਲਓ ਅਤੇ ਉੱਥੇ ਪਹੁੰਚ ਜਾਓ ਅਤੇ ਉੱਥੇ ਪੁਲਿਸ ਤੁਹਾਨੂੰ ਅਰੈਸਟ ਕਰ ਲੈ ਅਤੇ ਮਾਰ, ਨਹੀਂ। ਜੋ ਤੁਹਾਡੇ ਹੱਥ ਵੱਸ ਹੈ ਉਹ ਕੰਮ ਤੇ ਕਰੋ ਨਾ। ਜਿਹੜੇ ਇਹਨਾਂ ਦੇ ਸਾਰੇ ਬੰਦੇ ਨੇ ਉਹਨਾਂ ਨੂੰ ਸ਼ਰਮ ਤੇ ਦਿਵਾਓ ਨਾ। ਰੱਬ ਦਾ ਡਰ ਇਹਨਾਂ ਨੂੰ ਹੁੰਦਾ ਤੇ ਐਡਾ ਜ਼ੁਲਮ ਨਾ ਕਰਦੇ। ਕਾਨੂੰਨ ਦਾ ਡਰ ਇਹਨਾਂ ਨੂੰ ਹੈ ਨਹੀਂ। ਜੱਜ ਹੀ ਖਰੀਦ ਲੈਣ, ਲੋਕੀ ਵਕੀਲ ਕਰਦੇ ਨੇ, ਇਹਨਾਂ ਜੱਜ ਹੀ ਕਰ ਲੈਣੇ। ਸੁਪਰੀਮ ਕੋਰਟ 'ਚ ਕੀ ਕੁਛ ਚੱਲ ਰਿਹਾ ਤੁਸੀਂ ਵੇਖਦੇ ਹੀ ਹੋ ਰੋਜ਼। ਫਿਰ ਡਰ ਕਾਹਦਾ ਇਹਨਾਂ ਨੂੰ? ਇਹਨਾਂ ਨੂੰ ਡਰ ਹੈ ਤੁਹਾਡੇ ਹੁੱਕਾ ਪਾਣੀ ਬੰਦ ਕਰਨ ਦਾ। ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿਓ। ਇਹਨਾਂ ਦਾ ਹੁੱਕਾ ਪਾਣੀ ਜਿਹੜਾ ਹੈ ਉਹ ਬੰਦ ਕਰ ਦਿਓ। ਹੁੱਕਾ ਪਾਣੀ ਦਾ ਮਤਲਬ ਹੈ ਇਹਨਾਂ ਨੂੰ ਨੇਮ ਐਂਡ ਸ਼ੇਮ ਕਰੋ। ਇਹਨਾਂ ਦੇ ਵਿਆਹਾਂ 'ਤੇ ਜਾਣਾ ਬੰਦ ਕਰੋ। ਇਹਨਾਂ ਦੇ ਨਾਲ ਜਿਹੜੀ ਲੈਕਸ ਲੈ ਕੇ ਉਹ ਬੰਦ ਕਰੋ। ਇਹਨਾਂ ਨੂੰ ਦੱਸੋ ਵੀ ਤੁਸੀਂ ਜ਼ਾਲਮ ਹੋ, ਅਸੀਂ ਜ਼ਾਲਮ ਦੇ ਨਾਲ ਨਹੀਂ ਖਲੋਂਦੇ। ਮੈਂ ਕੋਈ ਕਿਸੇ ਨੂੰ ਤਸ਼ਬੀਹ ਨਹੀਂ ਦਿੰਦਾ, ਲੇਕਿਨ ਮੈਂ ਸਿਰਫ ਇਹ ਆਨਾ ਹੈ ਵੀ ਕੂਫੇ ਵਾਲੇ ਵੀ ਜ਼ਾਲਮ ਹੀ ਸਨ। ਉੱਥੇ ਵੀ ਉਹ ਜ਼ਾਲਮ ਦੇ ਨਾਲ ਹੀ ਖਲੋਤੇ ਸਨ। ਕਿਤੇ ਵੀ ਜ਼ੁਲਮ ਹੋਵੇ, ਇਹ ਜੋ ਹੁਣ ਗਜ਼ਾ 'ਚ ਹੋ ਰਿਹਾ, ਇੱਥੇ ਵੀ ਜਿਹੜਾ ਜ਼ਾਲਮ ਦੇ ਨਾਲ ਖਲੋਤਾ ਹੈ ਗਜ਼ਾ ਦੇ ਵਿੱਚ, ਉਹਨੂੰ ਮੇਰਾ ਮਤਲਬ ਹੈ ਕਿ ਉਹਦੇ ਨਾਲ ਜੁੜ ਕੇ ਖਲੋਣਾ ਚਾਹੀਦਾ ਕਿਸੇ ਨੂੰ। ਇਹ ਹੁਣ ਤੁਹਾਡਾ ਆਪਣਾ, ਆਪਣੇ ਆਪ ਕੋਲੋਂ ਪੁੱਛੋ। ਇਮਰਾਨ ਖਾਨ ਨੇ ਫੈਸਲਾ ਕਰ ਦਿੱਤਾ ਵੀ ਮੈਂ ਬਾਹਰ ਆਉਣਾ ਚਾਹੇ, ਤੇ ਅੱਜ ਉਹਨਾਂ ਨੇ ਇਹੀ ਆਖਣਾ ਵੀ ਜਨਾਬ ਠੀਕ ਹੈ, ਮੈਂ ਹਾਰ ਗਿਆ ਤੇ ਤੁਸੀਂ ਜਿੱਤ ਗਏ। ਜਨਰਲ ਸਾਹਿਬ ਦੀ ਇੰਨੀ ਖੁਆਇਸ਼ ਹੈ ਤੇ ਉਹ ਬਾਹਰ ਕੱਢ ਦੇਣਗੇ ਅਗਲੇ ਦਿਨ। ਉਹ ਨਹੀਂ ਨਿਕਲਣਾ ਚਾਹੁੰਦੇ, ਉਹ ਆਪਣੀ ਅਣਖ ਦਾ ਸੌਦਾ ਨਹੀਂ ਕਰਨਾ ਚਾਹੁੰਦੇ। ਜਿਹੜੀ ਅਣਖ ਹੈ ਨਾ, ਇਹ ਵੇਖਣ ਨੂੰ ਤੇ ਨਿੱਕੀ ਸ਼ੈ ਹੈ ਤੇ ਇਹਦਾ ਭਾਰ ਬੰਦਾ ਚੁੱਕ ਲੈ ਆਪਣੇ ਮੋਢਿਆਂ 'ਤੇ ਪੂਰਾ, ਤੇ ਫਿਰ ਇਹ ਦੁਨੀਆ ਦੇ ਵੱਡੇ ਪਹਾੜ ਤੋਂ ਵੀ ਵੱਡੀ ਸ਼ੈ ਹੈ। ਉਹ ਹੁਣ ਆਪਣੀ ਅਣਖ ਚੁੱਕੀ ਖਲੋਤੇ ਨੇ। ਉਹਨਾਂ ਨੂੰ ਲੱਗਦਾ ਵੀ ਉਹ ਅਣਖ ਕੱਲੀ ਉਹਨਾਂ ਦੀ ਆਪਣੀ ਨਹੀਂ, ਉਹ ਤੁਹਾਡੀ ਵੀ ਅਣਖ ਹੈ। ਹੁਣ ਤੁਸੀਂ ਮੁੱਲ ਪਾਉਣਾ ਹੈ। ਉਹਨਾਂ ਨੇ ਤੁਹਾਡਾ ਮੁੱਲ ਪਾ ਦਿੱਤਾ। 77-78 ਸਾਲਾਂ 'ਚ ਸਾਨੂੰ ਜਰਨੈਲ ਇਹੀ ਕਹਿੰਦੇ ਰਹੇ ਵੀ ਤੁਹਾਡੇ ਜਿਹੜੇ ਲੀਡਰ ਨੇ ਉਹ ਕਰਪਟ ਨੇ, ਇਨਕੰਪੀਟੈਂਟ ਨੇ, ਨਿਕੰਮੇ ਨੇ, ਕਰਪਟ ਨੇ, ਨਿਕੰਮੇ ਨੇ। ਉਹਨਾਂ ਦੀ ਹੁੱਬਲ ਵਤਨੀ ਠੀਕ ਨਹੀਂ ਹੈ, ਉਹਨਾਂ ਦੀ ਜਿਹੜੀ ਹੈ ਮਜ਼ਹਬੀ ਮਾਮਲਾਤ ਉਹਨਾਂ ਦੇ ਠੀਕ ਨਹੀਂ ਹੈ, ਔਰ ਉਹਨਾਂ ਦੀ ਜਿਹੜੀ ਹੈ ਉਹ ਔਰਤਾਂ ਦੇ ਨਾਲ ਕਰੈਕਟਰ ਜਿਹੜਾ ਉਹ ਠੀਕ ਨਹੀਂ ਹੈ, ਅਤੇ ਨਾਲ ਉਹ ਨਸ਼ਾ ਤਮਾਸ਼ਾ ਵੀ ਕਰਦੇ ਨੇ। ਇਹ ਇਲਜ਼ਾਮ ਸਾਰੇ ਜਰਨੈਲਾਂ ਨੇ, ਸਾਰੇ ਸਾਡੇ ਫਾਤਮਾ ਜਨਾਹ ਸਾਹਿਬਾ ਤੋਂ ਲੈ ਕੇ ਹਰ ਇੱਕ 'ਤੇ ਲਾਏ ਨੇ, ਇਮਰਾਨ ਖਾਨ 'ਤੇ ਵੀ ਲਾਏ ਨੇ। ਰੱਬ ਨੇ ਐਸਾ ਕੀਤਾ ਵੀ ਕੋਈ ਇਲਜ਼ਾਮ ਜਿਹੜਾ ਇਮਰਾਨ ਖਾਨ 'ਤੇ ਪ੍ਰੂਵ ਨਹੀਂ ਹੋ ਸਕਿਆ। ਉਸ ਦੇ ਬਾਵਜੂਦ ਜਦੋਂ ਕੋਈ ਇਲਜ਼ਾਮ ਨਹੀਂ ਹੋ ਸਕਿਆ ਤੇ ਹੁਣ ਸਿਰਫ ਇੱਕ ਚੀਜ਼ ਪ੍ਰੂਵ ਕਰਨਾ ਚਾਹ ਰਹੇ ਨੇ ਜਰਨੈਲ ਸਾਹਿਬ ਕਿ ਇਹ ਬੁਜ਼ਦਿਲ ਹੈ। ਇਹ ਵੇਖੋ ਹਾਰ ਗਿਆ ਜੇ, ਵੇਖੋ ਢਾਹ ਲਿਆ ਸੀ, ਹੁਣ ਨਹੀਂ ਟੱਠਣ ਡਿਆ। ਉਹਨੇ ਕੀ ਕੱਢਣਾ ਇਹਦੇ ਵਿੱਚੋਂ, ਟੱਠ ਕੇ ਜਾਂ ਨਾ ਟੱਠ ਕੇ? ਮੈਨੂੰ ਇਹ ਦੱਸੋ। ਉਹ ਮੋਢੇ ਨਹੀਂ ਲੱਗਣ ਦੇ ਰਿਹਾ ਕੁਸ਼ਤੀ ਦੇ ਵਿੱਚ, ਜਿਵੇਂ ਮੋਢੇ ਨਹੀਂ ਲੱਗਣ ਦਿੰਦਾ ਪਹਿਲਵਾਨ, ਉਹ ਮੋਢੇ ਨਹੀਂ ਲੱਗਣ ਦੇਣ ਡਿਆ, ਆਖਰੀ ਟਾਈਮ ਤੱਕ ਲੜਨ ਡਿਆ ਤੁਹਾਡੇ ਵਾਸਤੇ, ਤੁਹਾਡੀ ਅਣਖ ਵਾਸਤੇ। ਹੁਣ ਫੈਸਲਾ ਤੁਹਾਡਾ ਹੈ ਕਿ ਤੁਸੀਂ ਉੱਥੇ ਖਲੋਣਾ ਨਾਲ ਕਿ ਨਹੀਂ। ਮੈਂ ਤੁਹਾਨੂੰ ਨਹੀਂ ਆਂਦਾ ਵੀ ਖਲੋਵੋ। ਆਪਣੇ ਰੱਬ ਦੇ ਹਜ਼ੂਰ ਪੁੱਛੋ ਵੀ ਬਈ ਬੰਦਾ ਠੀਕ ਪਾਸੇ ਖਲੋਤਾ ਹੈ, ਫਿਰ ਉਹਦੇ ਨਾਲ ਖਲੋਵੋ। ਜੇ ਉਹ ਬੰਦਾ ਠੀਕ ਪਾਸੇ ਨਹੀਂ ਖਲੋਤਾ, ਫਿਰ ਇਗਨੋਰ ਕਰੋ, ਆਪਣਾ ਕੰਮ ਕਰੋ। ਫਿਰ ਰੱਬ ਜਾਣੇ, ਉਹ ਜਾਣੇ, ਉਹਦੇ ਸਪੋਰਟਰ ਜਾਣਨ ਮੈਂ ਤਾਂ ਉਹਦੇ ਨਾਲ ਖਲੋਤਾ। ਮੈਂ ਤਾਂ ਜੋ ਵੀ ਹੋਏਗਾ ਚਲੋ ਮਾੜਾ ਚੰਗਾ ਜਿੰਨੀ ਸਾਡੀ ਔਕਾਤ ਹੈ, ਜੋ ਕਰ ਸਕਦੇ ਹਾਂ, ਜਿੱਥੋਂ ਬਹਿ ਕੇ ਕਰ ਸਕਦੇ ਹੋ ਕਰਦੇ ਰਹਾਂਗੇ। ਅੱਛਾ ਜੀ, ਅਗਲੀ ਗੱਲ ਹੈ ਕਿ ਇੱਕ ਫਿਲਮ ਸੀ ਗੁੰਡੀ ਰਨ। ਹਾਂਜੀ, ਇਹ ਫਿਲਮ ਦੀ ਮੈਂ ਗੱਲ ਕਰ ਰਿਹਾ। ਮੈਂ ਕਿਸੇ ਖਾਤੂਨ ਨੂੰ ਤਾਂ ਗੱਲ ਨਹੀਂ ਕਹਿ ਸਕਦਾ, ਸਾਡੇ ਤਾਂ ਬੜੀ ਮਾਯੂਬ ਗੱਲ ਹੈ ਕਿਸੇ ਵੀ ਖਾਤੂਨ ਦੇ ਬਾਰੇ ਲਫ਼ਜ਼ ਇਸਤੇਮਾਲ ਕਰਨਾ। ਲੇਕਿਨ ਇਹ ਫਿਲਮ ਸੀ ਇੱਕ ਸਾਡੀ ਪੰਜਾਬ ਦੇ ਵਿੱਚ ਆਈ, ਗੁੰਡੀ ਰਨ। ਇਹ ਤੁਹਾਨੂੰ ਪੋਸਟਰ ਵੀ ਵਿਖਾ ਰਹੇ ਫਿਲਮ ਦਾ। ਅਤੇ ਇਹ ਪੰਜਾਬੀ ਫਿਲਮ ਇੱਕ ਬਣਾਈ ਸੀ। ਅਤੇ ਗੁੰਡੀ ਰਨ ਤੋਂ ਬਾਅਦ ਹੁਣ ਅਸਾਂ ਸੁਣਿਆ ਵੀ ਗੋਂਡਾ ਐਕਟ ਵੀ ਲਾਉਣ ਲੱਗੇ ਨੇ। 1930 'ਚ ਅੰਗਰੇਜ਼ ਨੇ ਲਾਇਆ ਸੀ।
ਪਹਿਲਾਂ ਗੁੰਡੀ ਰਨ ਫਿਲਮ ਚੱਲਦੀ ਰਹੀ ਹੈ ਇੱਥੇ, ਤੇ ਹੁਣ ਉਹਨਾਂ ਨੇ ਗੁੰਡਾ ਐਕਟ ਉਹਨਾਂ ਆਖਿਆ ਜੀ ਇੱਥੇ ਲੱਗੇਗਾ ਪੰਜਾਬ ਦੇ ਵਿੱਚ। ਲੋਕਾਂ ਨੂੰ ਗੁੰਡਾ ਜਿਹੜਾ ਡਿਕਲੇਅਰ ਕਰਾਂਗੇ ਤੇ ਉਹਨਾਂ ਦੇ ਪਾਸਪੋਰਟ ਬੰਦ, ਤੇ ਉਹਨਾਂ ਦੇ ਸ਼ਨਾਖਤੀ ਕਾਰਡ ਬੰਦ, ਤੇ ਉਹਨਾਂ ਦਾ ਸਫ਼ਰ ਕਰਨਾ ਬੰਦ। ਜਿਵੇਂ ਪਹਿਲਾਂ ਬਦਰ ਕਰ ਦਿੰਦੇ ਸਨ, ਜ਼ਿਲ੍ਹਾ ਬਦਰ ਤੇ ਮੁਲਕ ਬਦਰ ਤੇ ਫਲਾਨਾ ਬਦਰ, ਉਹ ਕੰਮ ਹੁਣ ਜਿਹੜਾ ਇਹ ਕਰਨਗੇ ਦੋਰੇ ਜੀ। ਚਲੋ ਜੀ, ਇਹ ਵੀ ਮਰਜ਼ੀ ਕਰਨ। ਅਗਲੀ ਖਬਰ ਜੀ, ਮਰੀਮ ਹੈ ਮਰਹਮ। ਹਾਂਜੀ, ਤੁਸੀਂ ਦਰੁਸਤ ਕਹਿ ਰਹੇ ਹੋ, ਮਰੀਮ ਹੈ ਮਰਹਮ, ਸਹੀ ਸੁਣ ਰਹੇ ਹੋ ਤੁਸੀਂ। ਇਹ ਕਿਸੇ ਹਸਪਤਾਲ ਦੇ ਵਿੱਚੋਂ ਤਸਵੀਰ ਆਈ ਹੈ, ਉੱਥੇ ਲਾਇਆ ਵੀ ਮਰੀਮ ਹੈ ਮਰਹਮ। ਇਹ ਕਿਸੇ ਹਸਪਤਾਲ 'ਚ ਲੱਗੀ। ਇਹ ਕਿਹੜੀ, ਇਹਨੂੰ ਪੰਜਾਬੀ 'ਚ ਮਰਹਮ ਨੂੰ ਜਿਹੜਾ ਨਾ ਜੀ ਮਲਮ ਵੀ ਕਹਿੰਦੇ ਨੇ। ਪੰਜਾਬੀ ਦੇ ਵਿੱਚ ਜ਼ਰਾ ਅਸੀਂ ਲਫ਼ਜ਼ਾਂ ਨੂੰ ਥੋੜ੍ਹਾ ਜਿਹਾ ਮੁਖਤਲਿਫ ਕਰੀਦਾ, ਜਿਵੇਂ ਚੌਕ ਨੂੰ ਚੌਂਕ, ਗੈਸ ਨੂੰ ਗੈਸ, ਇਸ ਲਈ ਮਰਹਮ ਨੂੰ ਮਲਮ। ਇਹ ਹੁਣ ਬਾਜੀ ਮਰੀਮ ਕਿਹੜੀ ਮਲਮ ਹੈ? ਅੱਖ 'ਚ ਪਾਉਣ ਵਾਲੀ ਮਲਮ ਹੈ, ਜ਼ਖਮ 'ਤੇ ਲਾਉਣ ਵਾਲੀ ਮਲਮ ਹੈ, ਕਿਤੇ ਸੜ ਜਾਏ ਤੇ ਉਹ ਬਰਨੌਲ ਵਾਲੀ ਮਲਮ ਹੈ? ਕਿਹੜੀ ਮਲਮ ਹੈ ਬਾਜੀ? ਇਹ ਤੁਸੀਂ ਦੱਸਣਾ ਮੈਨੂੰ ਜ਼ਰੂਰ ਹੈ ਵੀ ਇਹ ਬਾਜੀ ਕਿਹੜੀ ਮਲਮ ਹੈ ਬਈ। ਇਸ ਮਲਮ ਦੇ ਨਾਲ ਕਿਹੜਾ ਕੰਮ ਹੁੰਦਾ? ਇਹ ਤਾਂ ਮੈਨੂੰ ਲੱਗਦਾ ਇਹੋ ਜਿਹੀ ਮਲਮ ਹੈ ਵੀ ਜਿੱਥੇ ਲਾ ਦਿਓ ਉੱਥੇ ਅਰਸ਼ਾ ਸੜ ਜਾਏ। ਤੇ ਬਹਰਹਾਲ ਬਾਜੀ ਨੇ ਆਪਣਾ ਨਾਂ ਉੱਥੇ ਰੱਖਿਆ ਕਿ ਮਰੀਮ ਹੈ ਮਰਹਮ। ਚਲੋ ਜੀ, ਅੱਲਾ ਦੀ ਸਪੁਰਦ, ਕੀ ਕਹੀਏ। ਇੰਡੀਆ ਤੋਂ ਸਾਡੇ ਕੋਲ ਇੱਕ ਖਬਰ ਹੈ, ਇੰਡੀਆ ਦੇ ਸ਼ਹਿਰ ਪੂਨੇ, ਜਿੱਥੇ ਹਰ ਵੇਲੇ ਮੋਦੀ ਤੇ RSS ਵਾਲੇ ਲੱਠ ਚੁੱਕ ਕੇ ਮੁਸਲਮਾਨਾਂ ਦੇ ਮਗਰ ਪਏ ਰਹਿੰਦੇ ਨੇ। ਉੱਥੋਂ ਬੜੀ ਸੋਹਣੀ ਇੱਕ ਇਤਿਹਾਦ ਔਰ ਇਨਸਾਨੀਅਤ ਦੀ ਸ਼ਾਨਦਾਰ ਮਿਸਾਲ, ਜਿਹੜੀ ਮੈਂ ਤੁਹਾਨੂੰ ਇੱਥੇ ਵੀ ਆਉਂਦਾ ਰਹਿੰਦਾ, ਆਪਣੇ ਮੁਲਕ 'ਚ ਵੀ ਕਰਿਆ ਕਰੋ। ਇਹ ਜਿਹੜਾ ਤੁਸੀਂ ਆਪੇ ਨੰਬਰ 1 ਬਣੇ ਹੋ ਨਾ, ਮੈਂ ਰੋਜ਼ ਤੁਹਾਨੂੰ ਦੱਸਦਾ ਵੀ ਅਸੀਂ ਹਰ ਸ਼ਹਿਰ 'ਚ ਨੰਬਰ 1 ਹੈ। ਇਹ ਤੁਸੀਂ ਆਪੇ ਬਣੇ ਹੋ, ਮਤਲਬ ਬਾਹਰ ਜਾ ਕੇ ਅਸੀਂ ਉਹਨਾਂ ਦੇ ਭਾਂਡਿਆਂ 'ਚ ਵੀ ਖਾਣੇ, ਸਭ ਕੁਝ ਕਰਨੇ, ਬਲਕਿ ਆਨੇ ਵੀ ਕਿਸੇ ਤਰੀਕੇ ਨਾਲ ਸਾਨੂੰ ਨਾਲ ਬਹਾ ਕੇ ਖਵਾ ਲੈਣ। ਅਤੇ ਪਾਕਿਸਤਾਨ ਦੇ ਵਿੱਚ ਜੇ ਉਸੇ ਮਜ਼ਹਬ ਦਾ ਕੋਈ ਬੰਦਾ ਸਾਨੂੰ ਟੱਕਰ ਜਾਏ ਤਾਂ ਉਹਨੂੰ ਠੋਕੀ ਆਉਣੇ, ਉਹਦੇ ਬਰਤਨ ਅਲੱਗਾ ਕਰਨੇ। ਮਤਲਬ ਜਿੱਥੇ ਸਾਡੇ ਕੋਲ ਇਕਤਦਾਰ, ਫਿਰ ਅੱਲਾ ਮੀਆਂ ਵੀ ਸੋਚਦੇ ਹੋਣਗੇ ਵੀ ਇਹਨਾਂ ਨੂੰ ਇਕਤਦਾਰ ਦੇਣਾ ਹੀ ਨਹੀਂ ਚਾਹੀਦਾ, ਹੈ ਹੀ ਬੇਸ਼ਰਮ ਨੇ। ਜਿੱਥੇ ਸਾਨੂੰ ਤਾਕਤ ਜ਼ਰਾ ਜੀ ਮਿਲੀ, ਉੱਥੇ ਅਸੀਂ ਬੜੇ ਭੈੜੇ। ਜਿੱਥੇ ਅਸੀਂ ਮਹਿਕੂਮ ਹੈ ਉੱਥੇ ਚੰਗੇ, ਜਿੱਥੇ ਹਾਕਮ ਬਣੇ ਉੱਥੇ ਅਸੀਂ ਤੁੰਨ ਕੇ ਰੱਖ ਦੇਣਾ ਕੰਮ। ਇਹ ਆਪਣੇ ਫੀਲਡ ਮਾਰਸ਼ਲ ਸਾਹਿਬ ਦਾ ਸੁਣ ਲਓ ਵੀ ਜਿਸ ਵੇਲੇ ਇਮਰਾਨ ਖਾਨ ਸਾਹਿਬ ਨੇ ਸਲੂਟ ਮਾਰਦੇ ਹੁੰਦੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਇਹਨਾਂ ਦੀ ਅਰਕ ਜਿਹੜੀ ਹੈ ਨਾ, ਕੋਣੀ ਜਿਹੜੀ ਹੈ, ਇੰਝ ਸਿੱਧੀ ਹੁੰਦੀ ਸੀ ਜਨਾਬ ਕਿ ਪਤਾ ਨਹੀਂ ਸੀ ਲੱਗਦਾ। ਇੰਝ ਜਨਾਬ ਤਾਬੇਦਾਰ ਸਨ, ਕਿਉਂਕਿ ਉਸ ਵੇਲੇ ਥੱਲੇ ਉੱਤੇ ਗਏ ਨੇ ਤੇ ਉਹਨਾਂ ਨੂੰ ਲੱਗਦਾ ਵੀ ਮੈਂ ਪਤਾ ਜ਼ਮੀਨੀ ਖੁਦਾ ਹੈ। ਅਤੇ ਇਹ ਸਾਡੀ ਕੌਮ ਸਾਰੀ ਥੱਲੇ ਉੱਤੇ ਤੱਕ ਇਹੀ ਕੰਮ ਕਰਦੀ। ਬਹਰਹਾਲ ਇੰਡੀਆ ਦੇ ਵਿੱਚ ਇਤਿਹਾਦ ਔਰ ਇਨਸਾਨੀਅਤ ਦੀ ਮਿਸਾਲ ਇਹ ਹੋਈ ਹੈ ਕਿ ਉੱਥੇ ਤੇਜ਼ ਬਾਰਿਸ਼ ਹੋਈ, ਇੱਕ ਹਿੰਦੂ ਸ਼ਾਦੀ ਹੋ ਰਹੀ ਸੀ, ਮੁਤਾਸਰ ਕਰ ਦਿੱਤਾ। ਨਾਲ ਮੁਸਲਮਾਨ ਖਾਨਦਾਨ ਦੇ ਪੁੱਤਰ ਦਾ ਵਲੀਮਾ ਹੋ ਰਿਹਾ। ਉਹਨਾਂ ਕਿਹਾ ਜੀ ਆਓ ਇੱਥੇ ਇਕੱਠੇ ਕਰੋ। ਉਹਨਾਂ ਨੇ ਉਹ ਦੋਵੇਂ ਵਿਆਹ ਇਕੱਠੇ ਕਰ ਦਿੱਤੇ। ਸਾਡੇ ਇੱਥੇ ਫਤਵੇ ਲਾ ਦੇਣੇ ਸਨ ਕਈਆਂ ਨੇ, ਅਗਰ ਇਹੋ ਜਿਹਾ ਕੰਮ ਕੋ ਕਰ ਦਿੰਦਾ। ਅਤੇ ਜ਼ਰਾ ਥੋੜ੍ਹਾ ਜਿਹਾ ਠਮਰਿਆ ਕਰੋ, ਇਨਸਾਨਾਂ ਦੀ ਇੱਜ਼ਤ ਕਰਿਆ ਕਰੋ। ਅਗਰ ਇਨਸਾਨਾਂ ਦੀ ਇੱਜ਼ਤ ਕਰੋਗੇ, ਇਨਸਾਨਾਂ ਨਾਲ ਪਿਆਰ ਕਰੋਗੇ, ਜਾਨਵਰਾਂ ਨਾਲ ਪਿਆਰ ਕਰੋਗੇ, ਦੁਨੀਆ ਤੁਹਾਡੇ ਗੁਣ ਗਾਏਗੀ। ਇਹੀ ਸਾਨੂੰ ਸਾਡੇ ਮਜ਼ਹਬ ਨੇ ਸਿਖਾਇਆ। ਇਹ ਕੋਈ ਅਨੋਖੀਆਂ ਗੱਲਾਂ ਨਹੀਂ ਮੈਂ ਤੁਹਾਡੇ ਨਾਲ ਕਰਦਾ। ਅੱਛਾ ਜੀ, ਅਗਲੇ ਪਾਸੇ ਸਾਹੀਵਾਲ ਦੇ ਵਿੱਚੋਂ ਨਵਾਂ ਧਮਾਕਾ ਹੋਇਆ। ਜ਼ਾਹਿਰ ਹੈ ਬਾਜੀ ਦਾ ਮੁਲਕ ਹੈ, ਜਿਹਦੀ ਲੰਡਨ ਤੇ ਕੀ ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ, ਉੱਥੋਂ ਦੇ ਸਾਹੀਵਾਲ 'ਚ ਹੀ ਹੋਣਾ, ਹੋਰ ਕੀ ਹੋਣਾ। ਲੋਕਾਂ ਨੇ ਬੈਂਕ 'ਚ ਰੱਖਿਆ, ਬੈਂਕਾਂ ਵਾਲੇ ਸੋਨਾ ਰੱਖ ਕੇ ਤੇ ਪੈਸਾ ਦਿੰਦੇ ਨੇ ਤੁਹਾਨੂੰ ਉਹਦੇ 'ਤੇ ਸੂਦ 'ਤੇ, ਇੰਟਰਸਟ 'ਤੇ, ਔਰ ਸੂਦ ਬੜਾ ਹੈਵੀ ਲੈਂਦੇ ਨੇ। ਉੱਥੇ ਲੋਕਾਂ ਨੇ ਸੋਨਾ ਰੱਖ ਕੇ ਤੇ ਆਪਣਾ ਲਿਆ ਹੋਇਆ ਸੀ ਕਰਜ਼ਾ। ਉਹ ਜਿਨ੍ਹਾਂ ਨੇ ਕਰਜ਼ਾ ਵਾਪਸ ਕਰਕੇ ਸੋਨਾ ਵਾਪਸ ਲਿਆ, ਤਾਂ ਉਹ ਪਤਾ ਲੱਗਾ ਸੋਨਾ ਵਾਪਸ ਜਾਲੀ ਦੇਈ ਜਾ ਰਹੇ ਨੇ। ਜਿਹੜਾ ਅਸਲ ਸੋਨਾ ਰੱਖਿਆ ਸੀ ਬੈਂਕ 'ਚ, ਉਹ ਵਟਾ ਦਿੱਤਾ ਉਹਨਾਂ ਨੇ, ਸੋਨਾ ਜਾਲੀ ਵਾਪਸ ਕਰੀ ਜਾ ਰਹੇ ਨੇ। ਇਹ ਉੱਥੇ ਹੁਣ ਪਤਾ ਨਹੀਂ ਬੈਂਕ ਵਾਲਿਆਂ ਨੇ, ਪੂਰੇ ਬੈਂਕ ਨੇ ਕੀਤਾ ਹੈ ਜਾਂ ਬੈਂਕ ਦੇ ਕਿਸੇ ਅਮਲੇ ਨੇ ਇਹ 2 ਨੰਬਰੀ ਕੀਤੀ ਹੈ। ਬਹਰਹਾਲ ਇਹ ਮਾਮਲਾ ਹੋਇਆ ਹੈ ਉੱਥੇ, ਅਤੇ ਇਹਦੀ ਹੁਣ ਜ਼ਾਹਿਰ ਤਹਿਕੀਕ ਵਗੈਰਾ ਹੋਏਗੀ। 40 ਬੰਦੇ ਹੁਣ ਤੱਕ ਸਾਹਮਣੇ ਆ ਗਏ ਨੇ, ਅਤੇ ਹੁਣ ਵੇਖਦੇ ਹਾਂ ਅੱਗੋਂ ਇਹਦੇ ਵਿੱਚ ਕੀ ਬਣਦਾ। ਲੇਕਿਨ ਇਹ ਉੱਥੇ ਮਾਮਲਾ ਜਿਹੜਾ ਇਹ ਹੋ ਚੁੱਕਿਆ। ਅੱਛਾ ਜੀ, ਇਹ ਅਸੀਂ ਇੱਕ ਗੁਜ਼ਾਰਿਸ਼ ਵੀ ਕਰਨੀ ਚੌਧਰੀ ਸਾਹਿਬ ਦੇ ਕੋਲੋਂ, ਮੰਨਣੀ ਤਾਂ ਉਹਨਾਂ ਸਾਡੀ ਨਹੀਂ, ਪਰ DG ISPR ਸਾਹਿਬ, ਕਿਉਂਕਿ ਉਹਨਾਂ ਦੇ ਕੋਈ ਨਾ ਕੋਈ ਬੰਦਾ ਜਾਂ ਉਹ ਆਪ ਸਾਡਾ ਵੀਲੌਗ ਵੇਖਦੇ ਨੇ, ਮੋਨੀਟਰ ਕਰਦੇ ਨੇ, ਅਤੇ ਸਾਡੀ ਗੁਜ਼ਾਰਿਸ਼ ਇਹ ਹੈ ਵੀ ਜਿੱਥੇ ਤੁਸੀਂ ਦਿਲ ਕੱਢ ਕੇ X ਖੋਲ੍ਹਿਆ, ਉੱਥੇ ਹੌਲਾ ਜਿਹਾ ਤੁਸੀਂ ਇਹ ਸਿਆਸਤ PK ਵਾਲਿਆਂ ਦੀ ਵੈਬਸਾਈਟ ਵੀ ਖੋਲ੍ਹ ਦਿਓ। ਚੰਗੇ ਮੁੰਡੇ ਨੇ, ਕੰਮ ਕਰਦੇ ਨੇ, ਆਪਣਾ ਕਰਨ ਦਿਓ ਉਹਨਾਂ ਨੂੰ। ਐਡਾ ਕਿਹੜਾ ਉਹਨਾਂ ਦੇ ਨਾਲ ਤੁਹਾਡਾ ਵੈਰ ਹੈ ਵੀ ਉਹਨਾਂ ਦੀ ਵੈਬਸਾਈਟ, ਉਹਨਾਂ ਦੀ ਰੋਜ਼ੀ ਰੋਟੀ ਹਰ ਸ਼ੈ ਬੰਦ ਕੀਤੀ ਜੇ। ਕੋਈ ਥੋੜ੍ਹਾ ਜਿਹਾ ਧਿਆਨ ਕਰੋ ਇਸ ਗੱਲ ਦੇ ਪਾਸੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਸੋਲਰ ਪੈਨਲ। ਹਨੇਰੀਆਂ ਆ ਰਹੀਆਂ ਜੇ ਅਗਲੇ ਆਉਣ ਵਾਲੇ ਦਿਨਾਂ 'ਚ, ਪਹਿਲਾਂ ਵੀ ਆਈਆਂ ਨੇ ਅਤੇ ਹੁਣ ਫਿਰ ਮਹਿਕਮਾ ਮੌਸਮੀਆਤ ਦੱਸਣ ਡਿਆ ਵੀ ਹਨੇਰੀਆਂ ਆ ਰਹੀਆਂ ਜੇ। ਪਹਿਲਾਂ ਅਸੀਂ ਜਿਹੜੀਆਂ ਵੀਡੀਓਜ਼ ਵੇਖੀਆਂ ਨੇ ਉਹ ਬੜੀਆਂ ਪਰੇਸ਼ਾਨ ਕੁਨ ਨੇ, ਲੇਕਿਨ ਸਮਝ ਵੀ ਆਉਂਦੀ ਹੈ। ਗਰੀਬ ਬੰਦੇ ਨੇ ਪਤਾ ਨਹੀਂ ਕਿਹੜੀ ਸ਼ੈ ਵੇਚ ਵੱਟ ਕੇ ਅਤੇ ਆਪਣਾ ਸੋਲਰ ਲਵਾਇਆ। ਹਨੇਰੀ ਆਈ ਅਤੇ ਉਹ ਲੋਕ ਆਪ ਹੀ ਉੱਤੇ ਜਾ ਕੇ ਬਹਿ ਗਏ ਸੋਲਰ ਦੇ, ਇਹ ਕਿਤੇ ਸੋਲਰ ਨਾ ਉੱਡ ਜਾਏ ਮੇਰਾ। ਸੋਲਰ ਬਚਾਉਂਦੇ ਬਚਾਉਂਦੇ ਵਿਚਾਰੇ ਆਪਣੀ ਜ਼ਿੰਦਗੀ ਖਤਰੇ 'ਚ ਪਾਈ ਸੀ। ਹੁਣ ਤੁਸੀਂ ਹਨੇਰੀ ਤੋਂ ਪਹਿਲਾਂ ਹੀ ਜਾਂ ਤਾਂ ਆਪਣੇ ਸੋਲਰ ਲਾ ਕੇ ਅਤੇ ਪੁੰਜੇ ਰੱਖ ਲਓ ਥੱਲੇ ਛੱਤਾਂ ਤੋਂ, ਅਤੇ ਜਾਂ ਉਹਨਾਂ ਨੂੰ ਫਿਰ ਸਹੀ ਤਰੀਕੇ ਨਾਲ ਫਿਕਸ ਕਰੋ। ਇਹ ਕੰਮ ਠੀਕ ਨਹੀਂ ਜੇ ਜਿਸ ਵੇਲੇ ਹਨੇਰੀ ਆਉਂਦੀ ਤਾਂ ਉੱਤੇ ਚੜ੍ਹ ਕੇ ਬਹਿ ਜਾਂਦੇ ਜੇ, ਉਹ ਤੁਹਾਨੂੰ ਹੀ ਉਡਾ ਕੇ ਥੱਲੇ ਮਾਰੇ ਤਾਂ ਫਿਰ ਕੀ ਬਣੇਗਾ। ਇਸ ਲਈ ਮਿਹਰਬਾਨੀ ਕਰੋ, ਜਾਂ ਉਹਨਾਂ ਨੂੰ ਕੋਈ ਰੱਸੇ ਸ਼ੱਸੇ ਪਾਓ, ਕੋਈ ਹੋਰ ਕੰਮ ਕਰੋ ਇਹੋ ਜਿਹਾ, ਪਹਿਲਾਂ ਬੰਦੋਬਸਤ ਕਰ ਲਓ, ਹਨੇਰੀ ਆ ਰਹੀ ਜੇ।
ਇਹ ਤੁਹਾਨੂੰ ਦੱਸਣਾ ਸੀ। ਆਪਣੀ ਜ਼ਿੰਦਗੀ ਦੀ ਕੋਈ ਨਾ ਕੋਈ ਉੱਥੇ ਹਿਫਾਜ਼ਤ ਕਰੋ, ਇਹ ਠੀਕ ਨਹੀਂ। ਅੱਛਾ ਜੀ, ਅਲੀ ਅਹਿਮਦ ਕੁਰਦ ਤੇ ਦੂਜਿਆਂ ਨੇ ਵਕਲਾ ਕਨਵੈਨਸ਼ਨ ਤੋਂ ਖਿਤਾਬ ਕੀਤਾ। ਉਹਨਾਂ ਨੇ ਕਿਹਾ ਜੀ ਇਮਰਾਨ ਖਾਨ ਜਿਹੜਾ ਹੈ, ਮੈਂ ਉਹਦੀ ਪਾਰਟੀ ਦਾ ਬੰਦਾ ਨਹੀਂ, ਲੇਕਿਨ ਇਮਰਾਨ ਖਾਨ ਮਰਦ ਦਾ ਬੱਚਾ ਹੈ। ਇੱਕ ਆਦਮੀ ਨੂੰ ਜਿਹੜਾ ਉਹ ਕੋਈ ਜਿਹੜੀ ਮੈਂ ਇਹੀ ਕਹਿ ਸਕਦਾ ਕਿ ਉਹਨਾਂ ਨੂੰ ਚਲੋ ਮਿਹਰਬਾਨੀ ਉਹਨਾਂ ਨੇ ਗੱਲ ਕਹੀ, ਲੇਕਿਨ ਬੜੇ ਸਾਲਾਂ ਤੋਂ ਬਾਅਦ ਕਹੀ, ਉਹਨਾਂ ਨੇ ਬਹੁਤ ਪਹਿਲਾਂ ਕਹਿਣੀ ਚਾਹੀਦੀ ਸੀ। ਉਹ ਵੀ ਜਸਟਿਸ ਇਫਤਖਾਰ ਚੌਧਰੀ ਅਤੇ ਨਵਾਜ਼ ਸ਼ਰੀਫ ਅਤੇ ਉਹਨਾਂ ਦੇ ਕੋਲ ਹੀ ਬੜੇ ਰਹੇ ਨੇ, ਲੇਕਿਨ ਚਲੋ ਉਹਨਾਂ ਦੀ ਮਿਹਰਬਾਨੀ, ਆਖਿਰਕਾਰ ਉਹਨਾਂ ਨੇ ਇੱਕ ਸੱਚੀ ਗੱਲ ਕਹੀ ਹੈ, ਲੇਟ ਹੀ ਕਹੀ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਨੇ। ਅਤੇ ਇਹ ਤੁਰੇ ਜਾਂਦੇ ਤੁਹਾਡੇ ਸਾਹਮਣੇ ਇਹ ਇੱਕ ਅਸੀਂ ਵੀਡੀਓ ਰੱਖਣੀ ਹੈ। ਵੀਡੀਓ ਦੇ ਵਿੱਚ ਇਹ ਇੱਕ ਬਜ਼ੁਰਗ ਨੇ, ਇਹ ਦੱਸ ਰਹੇ ਨੇ ਕਿ ਇਮਰਾਨ ਖਾਨ ਦੀ ਬਹਾਦਰੀ ਨੂੰ ਤਸਲੀਮ ਕਰ ਰਹੇ ਨੇ ਔਰ ਦੱਸ ਰਹੇ ਨੇ ਕਿ ਇਮਰਾਨ ਖਾਨ ਕਿੱਡਾ ਬਹਾਦਰ ਲੀਡਰ ਹੈ ਔਰ ਉਹਦੇ ਵਰਗਾ ਲੀਡਰ ਇੱਥੇ ਸਦੀਆਂ 'ਚ ਨਹੀਂ ਲੱਭਣਾ। ਇਹ ਜ਼ਰਾ ਸੁਣੋ। कुछ भी कहते हैं, इतना बहादुर आदमी बर्रे सगीर पाको इनके मुल्क पाकिस्तान में पैदा नहीं हुआ। पाकिस्तान की 25 करोड़ की आबादी है, इस 25 करोड़ से पहले 25 करोड़ लोग मर गए होंगे। इतना बहादुर आदमी पैदा नहीं हुआ, इतना ईमानदार आदमी पैदा नहीं हुआ और इतना बेवकूफ आदमी पैदा नहीं। पाकिस्तान की हिस्ट्री का वो सबसे बड़ा आदमी, उस बंदे ने क्रिकेट में हाथ डाला, वो टॉप पे गया। उस बंदे ने सियासत में हाथ डाला, खुद पार्टी बनाई, खुद पार्टी बना के वो वजीर आजम बना। उस बंदे ने चैरिटी में हाथ डाला, उसने हॉस्पिटल बना के आपको दिखा दी। उसने नमल यूनिवर्सिटी बना के आपको दिखा दी। ब्रैडफोर्ड यूनिवर्सिटी का चांसलर रहा। जमाइमा गोल्ड के साथ उसने शादी की और ये भी कारनामा नहीं कि शादी की, वो बंदा उसको लेके आया, उसने अपने रंग में आके उसको रंगा, ये नहीं कि उसके रंग में रंगा गया, इधर लेके आया, यहाँ पे रखा, सारी पुरकशिश मरात उन्होंने देने की कोशिश की, वो बंदा नहीं गया। मैं तो उसके बारे में मेरी राय ये कि मुल्क नहीं चला सकता, क्योंकि मुल्क में 90% लोग बेईमान है। जब उसकी बात लोग किया करेंगे, लोग सोचा करेंगे कि यार इतना बहादुर आदमी इस धरती पर पैदा हुआ, इतना बड़ा आदमी इस धरती पर पैदा हुआ, आपके पास वो बंदे, उसको आपने यूज करना था। इमरान खान के मुकाबले पे जो सियासतदान है ना आपके, ये बौने हैं, छोटे छोटे, इनके कद ही नहीं है। क्या नवाज शरीफ, शहबाज शरीफ, फजलुर रहमान, आसिफ जरदारी, इनका आप तकाबली ज्यादा लेंगे इमरान खान के साथ? भाई वो बहुत बेवकूफ हो सकता है, वो पागल हो सकता है, लेकिन ना वो बेईमान हो सकता है और ना वो बुज़दिल हो सकता है। वो बैठा है, ठीक है। ਤੇ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।